ਖਵਾਤੀਨ ਹਜ਼ਰਾਤ, ਲੇਡੀਜ਼ ਐਂਡ ਜੈਂਟਲਮੈਨ, ਸਾਰੇ ਸਰੋਤਿਆਂ ਨੂੰ ਹੈਰੀ ਮਲਹੋਤਰਾ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਫਿਰ ਹਾਜ਼ਰ ਹੋ ਰਹੇ ਹਾਂ ਤੁਹਾਡੇ ਸਾਹਮਣੇ ਸ਼ੋਅ ਲੈ ਕੇ ਹੰਗਾਮਾ ਵਿਦ ਹੈਰੀ, ਠੀਕ ਰਾਤੀ 10 ਵਜੇ ਈਸਟਰਨ ਸਟੈਂਡਰਡ ਟਾਈਮ, ਮੰਡੇ ਟੂ ਫਰਾਈਡੇ। ਜ਼ਿੰਦਗੀ ਦੀ ਆਮ ਦੌੜ ਧੂਪ ਦੇ ਵਿੱਚ ਕਿਸ ਤਰ੍ਹਾਂ ਪਲ ਲੰਘ ਜਾਂਦੇ ਨੇ ਕੁਝ ਪਤਾ ਹੀ ਨਹੀਂ ਚੱਲਦਾ। ਔਰ ਕੁਝ ਪਲ ਮੇਰੇ ਨਾਲ ਤੁਸੀਂ ਗੁਜ਼ਾਰੋਗੇ ਮੰਡੇ ਟੂ ਫਰਾਈਡੇ, ਕੁਝ ਹਾਸੇ, ਕੁਝ ਫੁਲਕਾਰੀਆਂ, ਕੁਝ ਗੀਤ। 1 ਘੰਟਾ ਜੋ ਤੁਸੀਂ ਮੇਰੇ ਨਾਲ ਬਿਤਾਓਗੇ, ਆ ਮੇਰੀ ਗਾਰੰਟੀ ਕਿ ਹਾਸਿਆਂ ਦੀਆਂ ਫੁਲਕਾਰੀਆਂ ਹੋਣਗੀਆਂ, ਟੈਨਸ਼ਨਸ दूर हो जाएंगियाँ। तो ज़रूर ट्यून इन करना ना भूलना, राती 10 बजे मंडे टू फ्राइडे हंगामा विद हैरी। सी यू सून। हर कियां कथा कहानियां गुरमीत सुनाइयां। वाहिगुरु जी का खालसा, वाहिगुरु जी की फतेह। Let's learn and enjoy Gurmat together. Walk down the path of our Sikh history. Come, explore the tales of courage and strength with me. Sakhi time is my favorite time. अपने बलहारी। With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ। With your support, we can address those issues that no other media talks about. ਜੋ ਹਾਲ ਅਕਾਲੀਆਂ ਨੇ, ਬਾਦਲ ਕਿਆ ਨੇ, ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ। With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ। And it's just, representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ। All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਹੁਣ ਤੁਸੀਂ ਕਿਹੜਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਇਸ਼ੂ ਡਿਸਕਸ ਕਰਨ ਤੋਂ ਪਹਿਲਾਂ ਮੈਂ 1-2 ਅਨਾਉਂਸਮੈਂਟਸ ਕਰਨੀਆਂ ਚਾਹੁੰਦਾ ਜੀ। ਖਾਲਿਸਤਾਨ ਡੇ 29 ਅਪ੍ਰੈਲ, ਕਿਉਂਕਿ 30ਵੀਂ ਵਰ੍ਹੇਗੰਢ ਹੈ ਖਾਲਿਸਤਾਨ ਐਲਾਨ ਦਿਵਸ ਦੀ, ਸੋ ਦੁਨੀਆ ਭਰ 'ਚ ਇਸ ਨਾਲ ਸੰਬੰਧਿਤ ਫੰਕਸ਼ਨ ਹੋ ਰਹੇ ਨੇ ਜੀ। ਆਸਟ੍ਰੇਲੀਆ ਤੋਂ ਸਾਨੂੰ ਜਿਹੜੀ ਜਾਣਕਾਰੀ ਪਿਛਲੇ ਹਫ਼ਤੇ ਮਿਲੀ, ਔਰ ਉਹਨਾਂ ਦਾ ਵੱਡੇ ਪੈਮਾਨੇ ਦੇ ਉੱਤੇ ਉਹਨਾਂ ਨੇ ਪ੍ਰੋਗਰਾਮ ਔਰਗੇਨਾਈਜ਼ ਕੀਤਾ। 30 ਅਪ੍ਰੈਲ ਨੂੰ ਖਾਲਿਸਤਾਨ ਡੇ ਦਾ ਸਮਾਗਮ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ, ਗਲੋਸੋਪ, ਰਿਵਰਲੈਂਡ, ਸਾਊਥ ਆਸਟ੍ਰੇਲੀਆ ਦੇ ਵਿੱਚ ਹੈ। ਔਰ ਇਹਨਾਂ ਨੇ ਨਾਲ ਗੁਰਦੁਆਰਾ ਸਰਬੱਤ ਖਾਲਸਾ ਐਡੀਲੇਡ, ਇਹ ਦੋਨੋਂ ਹੀ ਗੁਰਦੁਆਰੇ ਜਿਹੜੇ ਨੇ ਇਹ ਆਪਸ ਦੇ ਵਿੱਚ ਪ੍ਰੋਗਰਾਮ ਕੋਆਰਡੀਨੇਟ ਕਰ ਰਹੇ ਨੇ। 10 ਵਜੇ ਤੋਂ 1 ਵਜੇ ਤੱਕ ਜਿਹੜਾ ਹੈ ਇਹ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਗਲੋਸਪ ਦੇ ਵਿੱਚ ਖਾਲਿਸਤਾਨ ਡੇ ਸਮਾਗਮ ਹੋਏਗਾ ਜੀ। ਔਰ ਇਸੇ ਤਰ੍ਹਾਂ ਹਰ ਥਾਂ 'ਤੇ ਸੈਲੀਬ੍ਰੇਸ਼ਨਸ ਨੇ। ਫਰਾਈਡੇ ਜਿਸ ਦਿਨ 29 ਅਪ੍ਰੈਲ ਬਣਦਾ ਹੈ, ਗੁਰਦੁਆਰਾ ਸਾਹਿਬ ਗਲੈਨ ਰੌਕ, ਨਿਊ ਜਰਸੀ, ਇਹ ਸਮਾਗਮ ਵਿਸ਼ੇਸ਼ ਤੌਰ 'ਤੇ ਸ਼ਾਮ ਨੂੰ 7 ਤੋਂ 9:30 ਤੱਕ ਹੋਏਗਾ। TV84 ਇਹਨੂੰ ਲਾਈਵ ਕਵਰ ਕਰੇਗਾ ਜੀ। ਔਰ ਸਾਡਾ 8 ਤੋਂ 9 ਦਾ ਔਰ ਉਸ ਤੋਂ ਬਾਅਦ ਵਾਲਾ ਸ਼ੋਅ ਵੀ
ਉਹ ਦੇਖਣ ਦੀ ਥਾਂ ਦਰਸ਼ਕ ਜਿਹੜੇ ਨੇ ਸਿੱਧਾ ਸਾਨੂੰ ਉੱਥੋਂ ਗ੍ਰੈਂਡ ਰੌਕ ਤੋਂ ਦੇਖਣਗੇ। ਜੀ ਇਸੇ ਤਰ੍ਹਾਂ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਨਿਊਯਾਰਕ 'ਚ ਐਤਵਾਰ ਦਾ ਜਿਹੜਾ ਮੇਨ ਦੀਵਾਨ ਹੈ ਉਹ ਖਾਲਿਸਤਾਨ ਡੇ ਨੂੰ ਹੀ ਸਮਰਪਿਤ ਹੋਏਗਾ, ਜਿਸ ਨੂੰ ਦੁਪਹਿਰੇ 12 ਵਜੇ ਤੋਂ 2:30 ਵਜੇ ਤੱਕ TV 84 ਵੱਲੋਂ ਲਾਈਵ ਕਵਰ ਕੀਤਾ ਜਾਏਗਾ ਔਰ ਉਹਦੇ 'ਚ ਅਸੀਂ ਪਾਰਟਿਸਿਪੇਟ ਕਰਾਂਗੇ ਜੀ ਸੋ ਇਹ ਜਾਣਕਾਰੀ ਮੈਂ ਦੇਣੀ ਜ਼ਰੂਰੀ ਸਮਝਦਾ ਸੀ ਜੀ ਭਾਰਤ ਦਾ ਜੁਡੀਸ਼ੀਅਲ ਸਿਸਟਮ ਬਾਰ-ਬਾਰ ਖਬਰਾਂ ਜਦੋਂ ਅੱਖਾਂ ਅੱਗੇ ਗੁਜ਼ਰਦੀਆਂ ਉਹੀ ਖਬਰਾਂ ਥਾਂ ਵੇਰੀ ਹੁੰਦੀ ਹੈ, ਘਟਨਾਕ੍ਰਮ ਡਿਫਰੈਂਟ ਹੁੰਦਾ ਹੈ, ਪਰ ਜਿਹਨੂੰ ਕਹਿੰਦੇ ਨੇ ਹਿੰਦੀ ਵਾਲਿਆਂ ਦਾ ਹੀ ਹੈ ਅਖਾਣ ਕਿ ਵਹੀ ਢਾਕ ਕੇ ਤੀਨ ਪਾਤ, ਉਹਦੇ ਤਿੰਨ ਹੀ ਪੁੱਤਰ ਹੁੰਦੇ ਨੇ ਅਤੇ ਉਹੀ ਢਾਕ ਦੇ ਤਿੰਨ ਰਹਿਣੇ ਨੇ। ਤੁਸੀਂ ਕਿਸੇ ਪਾਸਿਓਂ ਉਸ ਨੂੰ ਦੇਖ ਲਓ, ਮਾਲੇਗਾਓਂ ਜਿਸ ਦੇ ਵਿੱਚ ਬੰਬ ਧਮਾਕੇ 'ਚ ਕਿਵੇਂ 32-33 ਬੰਦੇ ਮਾਰੇ ਗਏ, ਜੇ ਹਿਮੰਤ ਕਾਰਕਰੇ ਨੇ ਸੱਚ ਸਾਹਮਣੇ ਲਿਆਂਦਾ ਤਾਂ ਉਸ ਨੂੰ ਵੀ ਮੁੰਬਈ ਦਹਿਸ਼ਤਗਰਦ ਹਮਲਿਆਂ ਦੀ ਆੜ 'ਚ ਮਾਰ ਮੁਕਾਇਆ ਗਿਆ। ਔਰ ਉਸ ਵੇਲੇ ਫੌਰਨ CBI ਉਹਦੇ 'ਚ ਇਨਵੋਲਵ ਹੋਈ ਸੀਗੀ ਮਾਲੇਗਾਓਂ ਵਾਲੇ 'ਚ, ਔਰ ਉਹਨਾਂ ਨੇ ਬੇਗੁਨਾਹ ਨੌ ਮੁਸਲਮਾਨ ਮੁੰਡੇ ਯੰਗ ਚੁੱਕ ਲਏ ਕਿ ਜੀ ਇਹਨਾਂ ਨੇ ਮਾਲੇਗਾਓਂ ਕੀਤਾ, ਉਹਨਾਂ ਦੇ ਖਾਤੇ 'ਚ ਪਾਇਆ। ਹੁਣ 5 ਸਾਲ ਬਾਅਦ ਜਾਂ 7 ਸਾਲ ਬਾਅਦ ਉਹਨਾਂ ਨੂੰ ਨਿਰਦੋਸ਼ ਕਹਿ ਕੇ ਰਿਲੀਜ਼ ਕੀਤਾ ਗਿਆ, ਕਿਉਂਕਿ ਉਸੇ ਦੌਰਾਨ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਇਨਵੋਲਵ ਹੋ ਗਈ ਸੈਂਟਰ ਦੀ, ਔਰ ਉਹਨਾਂ ਨੇ ਫਾਈਂਡ ਆਊਟ ਕੀਤਾ ਵੀ, ਔਰ ਅਸੀਮਾਨੰਦ ਦੀ ਕਨਫੈਸ਼ਨ ਸੀ ਕਿ ਵੀ ਇਹ ਕੀਤਾ ਕਿ ਉਹਨਾਂ ਨੇ ਅਸੀਮਾਨੰਦ, ਕਰਨਲ ਪ੍ਰੋਤ, ਸਾਧਵੀ ਪ੍ਰਗਿਆ, ਉਹਨਾਂ ਨੇ ਅਭਿਨਵ ਭਾਰਤੀ ਨੂੰ ਲੱਭਿਆ। ਹੁਣ ਇੱਕ ਪਾਸੇ ਅਦਾਲਤ ਨੇ ਉਹਨਾਂ ਨੂੰ ਬਰੀ ਕੀਤਾ ਕਿਉਂਕਿ ਉਹ ਤਾਂ ਬੇਗੁਨਾਹ ਮੁਸਲਮਾਨ ਚੁੱਕੇ ਹੋਏ ਸੀ, ਤੇ ਇੱਧਰ ਮੋਦੀ ਸਰਕਾਰ ਨੇ ਸਾਰੇ ਪੈਰਾਮੀਟਰ ਛਿੱਕੇ ਤੇ ਟੰਗਦੇ ਉਹਨਾਂ ਨੇ ਕਿਹਾ ਜੀ ਇਹ ਤਾਂ ਬਿਲਕੁਲ ਜਿਹੜੀ ਮਨਮੋਹਨ ਸਿੰਘ ਸਰਕਾਰ ਨੇ ਸਾਨੂੰ ਜਿਹੜਾ ਸੈਫਰਨ ਟੈਰਰ ਬਣਾ ਦਿੱਤਾ ਸੀ ਉਹ ਸਾਰੇ ਹੀ ਜਿਹੜੇ ਨੇ ਬਰੀ ਕਰ ਦਿੱਤੇ ਨੇ। ਔਰ ਈਵਨ ਟ੍ਰਿਬਿਊਨ ਵਰਗਾ ਜਿਹੜਾ ਪੱਕਾ ਰਾਸ਼ਟਰ ਜਿਹੜਾ ਨੈਸ਼ਨਲਿਸਟ ਅਖਬਾਰ ਹੈ, ਹਿੰਦੂ ਰਾਸ਼ਟਰ ਨੈਸ਼ਨਲਿਸਟ, ਔਰ ਜੋ ਰੋਲ ਪ੍ਰੇਮ ਪਾਟੀਏ ਨੇ ਜੂਨ 84 ਦੇ ਦੌਰ 'ਚ ਕੀਤਾ ਪਲੇ, ਲਗਾਤਾਰਤਾ ਨਾਲ ਇਹਨਾਂ ਦੀਆਂ ਨੀਤੀਆਂ 'ਚ ਕੋਈ ਫਰਕ ਨਹੀਂ ਹੈ। 19-20 ਦਾ ਫਰਕ ਭਾਵੇਂ ਹੋ ਜਾਏ ਕਦੇ ਕੋਈ ਦੂਜੀ ਖਬਰ, ਕਿਉਂਕਿ ਬਾਦਲਾਂ ਦੇ ਅਗੇਂਸਟ ਨੇ ਉਹਨਾਂ ਦੀਆਂ ਖਬਰਾਂ ਵੀ ਲਾ ਦਿੰਦੇ ਨੇ ਜਾਂ ਉਹਨਾਂ 'ਤੇ ਵੀ ਕਦੇ ਐਡੀਟੋਰੀਅਲ ਲਿਖ ਦਿੰਦੇ ਨੇ। ਜਿਵੇਂ ਹੁਣ ਉਹਨਾਂ ਨੇ ਲਿਖਿਆ ਵੀ ਜਿਵੇਂ 7 ਪਾਰਲੀਮੈਂਟਰੀ ਸੈਕਟਰੀ ਨਵੇਂ ਬਣਾ ਦਿੱਤੇ ਨੇ, ਚੀਫ ਪਾਰਲੀਮੈਂਟਰੀ ਸੈਕਟਰੀ। ਟ੍ਰਿਬਿਊਨ ਨੇ ਐਡੀਟੋਰੀਅਲ ਲਿਖਿਆ ਕਿ ਭਾਈ ਪੰਜਾਬ ਆਲਮੋਸਟ ਬੈਂਕਰਪਟਸੀ 'ਤੇ ਆ ਗਿਆ ਅਤੇ ਇਹ ਕਰੋੜ ਸਵਾ ਕਰੋੜ ਦੇ ਖਰਚੇ ਵਾਲੀ ਇੱਕ ਪੋਸਟ MLA ਨੂੰ ਖੁਸ਼ ਕਰ ਰਹੇ ਨੇ। ਸੋ ਮਾਲੇਗਾਓਂ ਦੇ ਉੱਤੇ ਈਵਨ ਉਹਨਾਂ ਦਾ ਅੱਜ ਦਾ ਐਡੀਟੋਰੀਅਲ ਹੈ, ਦਾ ਡਿਸਗ੍ਰੇਸ ਐਟ ਮਾਲੇਗਾਓਂ, ਰਾਈਟ ਵਿੰਗ ਟੈਰਰ ਕੇਸਿਸ ਟੂ ਟੈਸਟ NIA ਕ੍ਰੈਡੀਬਿਲਿਟੀ। ਉਹਨਾਂ ਨੇ ਕਿਹਾ ਜੀ ਜਿਹੜੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੇ ਸਾਹਮਣੇ ਜਿਹੜਾ ਜਨਸੰਘੀਆਂ ਦਾ ਰਾਈਟ ਵਿੰਗਰ ਇਹਨਾਂ ਨੂੰ ਕਹਿੰਦੇ ਨੇ, the discharge of the 9 accused Muslims in the 2006 Malegaon blast case leaves a blot on the functioning of India's premier investigative agencies, a failure to hold top bosses accountable, encourage them to misuse anti-terror laws, framing innocents in crimes they have not committed has become almost an everyday occurrence in this country। ਉਹਨੇ ਕਿਹਾ ਜੀ 2006 ਦੇ ਮਾਲੇਗਾਓਂ 'ਚ ਜਿਹੜੇ 9 ਬੇਗੁਨਾਹ ਮੁਸਲਮਾਨਾਂ ਨੂੰ ਫਸਾਇਆ ਸੀ ਉਹਨਾਂ ਨੂੰ ਹੁਣ ਛੱਡਿਆ ਅਦਾਲਤ ਨੇ। ਇਹ ਜਿਹੜੀ ਪ੍ਰੀਮੀਅਰ ਇਨਵੈਸਟੀਗੇਟਿਵ ਏਜੰਸੀ ਆ ਉਹਦੇ 'ਤੇ ਧੱਬਾ। ਔਰ ਉਹਨਾਂ ਨੇ ਕਿਹਾ ਕਿ ਵੀ ਰੋਜ਼ਾਨਾ ਹੁਣ ਇੱਕ ਪੱਕੀ ਬਣ ਗਈ ਹੈ ਗੱਲ ਕਿ ਜਿਨ੍ਹਾਂ ਕੇਸਾਂ 'ਚ ਕਿਸੇ ਦਾ ਕੋਈ ਲਾਗਾ ਦੇਗਾ ਨਹੀਂ ਆ ਉਹਨਾਂ 'ਚ ਉਹਨਾਂ ਬੇਗੁਨਾਹ ਨੂੰ ਤੁਸੀਂ ਫਸਾ ਦਿਓ। when Maharashtra anti-terror squad picked up 9 Muslims after Malegaon blast that left 37 people dead, few eyebrows were raised। ਉਹਨੇ ਕਿਹਾ ਜਦੋਂ ਮੁਸਲਮਾਨਾਂ ਨੂੰ ਚੁੱਕਿਆ ਜਾਂਦਾ ਹੈ ਕੋਈ ਆਈਬਰੋ ਨਹੀਂ ਰੇਜ਼ ਹੁੰਦੇ, ਕਿਸੇ ਨੂੰ ਤੇ ਮੱਥੇ ਤੇ ਤਿਉੜੀ ਨਹੀਂ ਆਉਂਦੀ ਕਿ ਵੀ ਉਹਨਾਂ ਨੂੰ ਹਜੇ ਹਾਂ ਇਹ ਮੁਸਲਮਾਨ ਕੀਤਾ ਹੀ ਹੋਣਾ ਜਿਹਨਾਂ ਨੇ ਮੁਸਲਮਾਨਾਂ ਨੇ। When the CBI took over the investigation and filed charge sheet, their guilt stood almost established in the national conscience। ਜਦੋਂ CBI ਨੇ ਚਾਰਜ ਸ਼ੀਟ ਫਾਈਲ ਕਰ, ਤੁਸੀਂ ਦੇਖੋ ਬੇਗੁਨਾਹ ਨੂੰ ਕੁੱਟ-ਕੁੱਟ ਕੇ ਮਨਾ ਕੇ CBI ਨੇ ਵੀ ਕਰਤਾ। ਉਹਨਾਂ ਨੇ ਕਿਹਾ ਫਿਰ ਤਾਂ ਸਭ ਨੇ ਹੀ ਨੇਸ਼ਨ 'ਚ ਕਿਹਾ ਉਹਨਾਂ ਦੀ ਜਿਹੜੀ ਅੰਦਰਲੀ ਜ਼ਮੀਰ ਹੈ ਕਿ ਜੀ ਜ਼ਰੂਰ ਇਹਨਾਂ ਨੇ ਕੀਤਾ ਹੋਣਾ। Post 9/11 members of certain committees including Muslims have unfortunately been stereotyped as terrorists। ਕਿ 9/11 ਤੋਂ ਬਾਅਦ certain communities, ਹੁਣ ਇੱਥੇ ਵੀ ਮੁਸਲਮਾਨਾਂ ਦੀ ਗੱਲ ਕੀਤੀ ਦੱਬੀ ਆਵਾਜ਼ ਨਾਲ, ਸਿੱਖਾਂ ਦੀ ਗੱਲ ਨਹੀਂ ਕੀਤੀ ਹੈ ਕਿ ਸਿੱਖਾਂ ਨੂੰ ਤਾਂ 1984 ਕਿ 1980 ਤੋਂ ਹੀ ਇਹਨਾਂ ਨੇ ਦਹਿਸ਼ਤਗਰਦ ਬਣਾ ਦਿੱਤਾ ਸੀ ਔਰ ਉਹ ਜਿਹਨੂੰ ਜਿਹੜੇ ਮਰਜ਼ੀ ਕੇਸ 'ਚ ਫਰੇਮ ਕਰ ਦਿਓ, ਬਲੈਂਕ FIR ਰੱਖੀਆਂ ਹੁੰਦੀਆਂ ਨੇ, ਉਹਦੇ ਜਿਹਨੂੰ ਮਰਜ਼ੀ ਲਾ ਦਿਓ ਔਰ ਕਹੋ ਜੀ ਨੇ ਆਹ ਗੁਨਾਹ ਕੀਤਾ ਉਹ ਕੀਤਾ। It came as a huge surprise when the third agency to probe the case
An national investigative agency formed after 26/11 stumbled upon a confession of Swami Asimanand picked up for 2007 Makkah Masjid blast, saying that a right-wing group was involved in Malegaon blast. For the first time, 4 right-wing terrorists were arrested and the term saffron terror gained currency thereafter. The innocent Muslims accused got bail finally, but not before spending 5 years in jail. ਉਹਨੇ ਕਿਹਾ ਜੀ ਜਦੋਂ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਆਈ ਉਹਨਾਂ ਨੇ ਮਾਲੇਗਾਓਂ ਦੇ ਮਾਮਲੇ ਨੂੰ ਛੱਡ ਕੇ ਦੂਸਰੀ ਜਿਹੜੀ ਮੱਕਾ ਮਸਜਿਦ ਬਲਾਸਟ ਸੀ ਉਹਦੇ 'ਚ ਅਸੀਮਾਨੰਦ ਦਾ ਕਨਫੈਸ਼ਨ ਦੇਖੀ ਜੀ ਔਰ ਇਹਨਾਂ ਵਿਚਾਰਿਆਂ ਦੀ 5 ਸਾਲ ਬਾਅਦ ਬੇਗੁਨਾਹ ਮੁਸਲਮਾਨਾਂ ਦੀ ਜ਼ਮਾਨਤ ਹੋਈ। ਫਿਰ ਜਦੋਂ ਆਫਟਰ ਦਾ ਚੇਂਜ ਆਫ ਦਾ ਗਵਰਨਮੈਂਟ ਐਟ ਦਾ ਸੈਂਟਰ ਇਨ 2014 ਐਨ ਐਲੀਗੇਸ਼ਨ ਆਫ ਬਾਇਸ ਹੈਜ਼ ਫਰੀਕੁਐਂਟਲੀ ਬੀਨ ਥਰੋਨ ਐਟ ਦਾ NIA ਐਂਡ ਨਾਟ ਜਸਟ ਬਾਈ ਹਿਊਮਨ ਰਾਈਟਸ ਐਕਟਿਵ। ਉਹਨਾਂ ਨੇ ਕਿਹਾ ਜੀ ਇਹ ਤਾਂ ਹੁਣ ਇਹ ਬਣ ਹੀ ਗਿਆ ਵੀ ਇਹਨਾਂ ਨੇ ਬੇਗੁਨਾਹ ਨੂੰ ਫੜਨਾ ਹੀ ਹੈ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦਾ ਇਹ ਰੈਪੂਟੇਸ਼ਨ ਬਣ ਗਿਆ। What lends credence to charge the fact that about 40 witnesses have turned hostile in 2007 Ajmer Dargah and Samjhauta Express blast cases। ਕਿ ਹੁਣ ਇਹ 4 ਕੇਸ ਇੱਕੋ ਜਿਹੇ ਸੀ, ਮੱਕਾ ਮਸਜਿਦ ਬਲਾਸਟ ਔਰ ਮਾਲੇਗਾਓਂ, ਸਮਝੌਤਾ ਐਕਸਪ੍ਰੈਸ ਔਰ ਅਜਮੇਰ ਦਰਗਾਹ। ਉਹਨਾਂ ਨੇ ਕਿਹਾ ਜੀ ਉਹਦੇ 'ਚ ਜਿਹੜੇ 40 ਗਵਾਹ ਸੀ ਉਹ ਵੀ ਮੁੱਕਰ ਗਏ ਔਰ ਇਹ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੁਣ ਗੱਲ ਚੱਲ ਰਹੀ ਹੈ ਇਨ ਦਾ ਐਂਡ ਜੇ ਇਹੀ ਕੁਛ ਭਾਰਤ ਦੇ ਵਿੱਚ ਹੋਣਾ ਤੇ ਭਾਰਤ ਦੇ ਵਿੱਚ ਵੀ ਫਿਰ ਮਸੂਦ ਜਿਹੜੇ ਨੇ ਅਜ਼ਹਰ ਤੇ ਹਾਫਿਜ਼ ਸਈਦ ਵਾਂਗ ਜਿਹੜੇ ਕਰੈਕਟਰ ਪੈਦਾ ਹੋਣਗੇ ਔਰ ਫਿਰ ਇਹਦਾ ਬਲੇਮ ਕਿਸੇ ਨੂੰ ਨਾ ਦਿੱਤਾ ਜਾਏ ਕਿਉਂਕਿ ਬੇਗੁਨਾਹ ਨੂੰ ਫੜਨਾ, ਝੂਠੇ ਕੇਸਾਂ 'ਚ ਫਸਾਉਣਾ ਇਹ ਰੋਜ਼ ਦਾ ਕੰਮ ਬਣ ਗਿਆ। ਸੋ ਇੱਕ ਪਾਸੇ ਤਾਂ ਮੁਸਲਮਾਨਾਂ ਨਾਲ, ਸਿੱਖਾਂ ਨਾਲ, ਦਲਿਤਾਂ ਨਾਲ ਜਾਂ ਈਵਨ ਖੱਬੇ ਪੱਖੀਆਂ ਨਾਲ ਜਿਸ ਤਰੀਕੇ ਨਾਲ ਆ ਹੁਣ ਕਨ੍ਹਈਆ ਕੁਮਾਰ ਔਰ ਦੂਜੇ ਜਿਹੜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ, ਇੱਕ ਸਟੂਡੈਂਟ ਦਾ ਉਮਰ ਸ਼ਾਇਦ ਉਹਦਾ ਨਾਂ ਹੈ, ਉਹਨੂੰ ਇੱਕ ਸੈਸ਼ਨ ਲਈ ਸਸਪੈਂਡ ਕਰ ਦਿੱਤਾ ਹੈ, ਕਨ੍ਹਈਆ ਕੁਮਾਰ ਨੂੰ 10,000 ਜੁਰਮਾਨਾ ਕਰ ਦਿੱਤਾ ਹੈ ਝੂਠੇ। ਸੋ ਜਿਹੜੀ ਵੀ ਵਿਰੋਧੀ ਆਵਾਜ਼ ਹੈ ਉਹ ਭਾਵੇਂ ਘੱਟ ਗਿਣਤੀਆਂ ਦੀ ਹੈ ਜਾਂ ਖੱਬੇ ਪੱਖੀਆਂ ਦੀ ਹੈ, ਉਹਦੇ ਲਈ ਅਦਾਲਤਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਕਾਨੂੰਨ ਦਾ ਸਹਾਰਾ ਲਿਆ ਜਾ ਰਿਹਾ ਜੀ। ਔਰ ਦੂਸਰੇ ਪਾਸੇ ਇਸੇ ਹੀ ਅਖਬਾਰ 'ਚ ਅੱਜ ਦੀ ਖਬਰ ਹੈ ਕਿ ਜਦੋਂ ਹੁਣ ਇਹਨਾਂ ਨੇ ਜਾਟ ਰਿਜ਼ਰਵੇਸ਼ਨ ਮਾਮਲੇ ਦੇ ਵਿੱਚ ਐਜੀਟੇਸ਼ਨ ਹੋਇਆ ਔਰ ਜੋ ਕੁਛ ਹਰਿਆਣੇ 'ਚ ਹੋਇਆ, ਹਰਿਆਣੇ ਦੇ ਰੋਹਤਕ ਦੇ ਵਿੱਚ, ਜੀਂਦ ਦੇ ਵਿੱਚ, ਗੁੜਗਾਵਾਂ 'ਚ, ਯਮੁਨਾ ਨਗਰ 'ਚ ਕਿਵੇਂ ਦਰਜਨਾਂ ਬੱਚੀਆਂ ਜਿਹੜੀਆਂ ਸਫ਼ਰ ਕਰ ਰਹੀਆਂ ਸੀ ਆਪਣੇ ਜੌਬ 'ਤੇ ਜਾਣ ਲਈ, ਉਹਨਾਂ ਨੂੰ ਚੁੱਕ ਕੇ ਲਿਜਾ ਕੇ ਉਹਨਾਂ ਨਾਲ ਜ਼ਬਰ ਜਨਾਹ ਕੀਤਾ ਗਿਆ, ਕਿਵੇਂ ਲੁੱਟਮਾਰ ਕੀਤੀ ਗਈ, ਕਿਵੇਂ ਜਿਹੜੀ ਪੰਜਾਬੀ ਹਿੰਦੂਆਂ ਦੀਆਂ ਖਾਸ ਕਰਕੇ ਦੁਕਾਨਾਂ, ਕਾਰੋਬਾਰੀ ਅਦਾਰੇ ਜਿਹੜੇ ਨੇ ਤਬਾਹ ਕੀਤੇ ਗਏ। ਸੋ ਉਹਨਾਂ ਦੇ ਉੱਤੇ ਦਾ ਹਿਊਮਨ ਰਾਈਟ ਕਮਿਸ਼ਨ ਹੈ, ਸੁਣਵਾਈ ਹੋ ਰਹੀ ਹੈ, ਪੰਜਾਬ ਹਰਿਆਣਾ ਹਾਈ ਕੋਰਟ ਨੇ ਸੂ ਮੋਟੋ ਨੋਟਿਸ ਲਿਆ। ਪਰ ਹੁਣ ਇੱਕ ਪਾਸੇ ਤਾਂ ਇਹ ਕ੍ਰਾਈਮ ਨੇ, ਦੂਜੇ ਪਾਸੇ ਜਿਹੜਾ ਉਹਨਾਂ ਨੇ ਟ੍ਰੈਫਿਕ ਥਾਂ ਥਾਂ 'ਤੇ ਰੋਕਿਆ ਉਹ ਕਿਵੇਂ ਰੋਕਿਆ ਗਿਆ ਉਸ ਨੂੰ ਤਾਂ ਹੁੰਦਾ ਹੈ ਕਿ ਜੀ ਰੋਕ ਦਿੱਤਾ। ਔਰ ਇਹ ਖਬਰ ਹੈ 18,000 trees felled, 120 FIRs lodged, none held। ਸੜਕਾਂ ਰੋਕਣ ਲਈ 18,000 ਦਰਖਤ ਕੱਟੇ ਗਏ, 18,000 trees। ਹੁਣ ਇਹ ਫੋਰੈਸਟ ਡਿਪਾਰਟਮੈਂਟ ਦੀ ਪ੍ਰਾਪਰਟੀ ਹੁੰਦੀ ਹੈ ਔਰ ਇਹਦੇ ਉੱਤੇ 120 FIRs ਦਰਜ ਹੋਈਆਂ ਨੇ ਕਿ 18,000 ਦਰਖਤ ਜਿਹੜੇ ਨੇ ਕੱਟੇ ਗਏ ਲੇਕਿਨ ਨਨ ਹੈਲਡ, ਹੁਣ ਤੱਕ ਕੋਈ ਵੀ ਇਸ ਦੇ ਵਿੱਚ ਫੜਿਆ ਨਹੀਂ ਗਿਆ। ਹੁਣ ਇੱਥੇ 7-7 ਸਾਲ ਔਰ ਜਿਵੇਂ ਗੁਰਦੀਪ ਸਿੰਘ ਖੇੜਾ 25 ਸਾਲ ਬਾਅਦ ਹੁਣ ਉਹਨਾਂ ਦਾ ਉਹ ਬਾਹਰ ਆਏ ਨੇ ਜੀ। ਭੁੱਲਰ 1995 ਤੋਂ ਲੈ ਕੇ ਆਲਮੋਸਟ 21 ਸਾਲ ਬਾਅਦ 21 ਦਿਨ ਦੀ ਪੈਰੋਲ ਹੈ ਔਰ ਝੂਠੇ ਕੇਸ ਜਿਹਦੇ 'ਚ 132 ਜੋ 131 ਗਵਾਹ ਮੁੱਕਰ ਜਾਂਦੇ ਨੇ ਕਿਉਂਕਿ ਉਹ ਹੈ ਹੀ ਝੂਠੇ ਗਵਾਹ ਸੀ। ਪਰ ਇੱਥੇ ਅਜੇ ਸਾਹਮਣੇ ਹੁਣੇ ਕਿਸ ਕਿਸਮ ਦਾ ਸਿਸਟਮ ਹੈ ਔਰ ਮੀਡੀਆ ਨੇ, ਇੰਟਰਨੈਸ਼ਨਲ ਮੀਡੀਆ ਨੇ ਵੀ ਹਾਈਲਾਈਟ ਕੀਤਾ ਵੀ ਕੀ ਹੋਇਆ, ਵੀ ਜੋ ਜਬਰ ਜਨਾਹ ਹੋਇਆ ਪਹਿਲਾਂ ਤਾਂ ਉਹਨਾਂ ਨੇ ਹਰਿਆਣੇ ਦੇ ਆਫੀਸ਼ੀਅਲਸ ਨੇ ਕਿਹਾ ਜੀ ਨਹੀਂ ਇਹ ਝੂਠਾ ਕੋਈ ਕੇਸ ਹੀ ਨਹੀਂ ਹੋਇਆ, ਕੋਈ ਨਹੀਂ ਹੈ। ਔਰ ਜਿਹੜੀਆਂ ਬੱਚੀਆਂ ਨਾਲ ਇਹ ਸਲੂਕ ਹੋਇਆ ਉਹਨਾਂ ਨੇ ਕਿਹਾ ਕਿ ਜੀ ਦੇਖੋ ਤੁਹਾਡੀ ਬਦਨਾਮੀ ਹੋਏਗੀ, ਅਸੀਂ ਦੱਸੋ ਤੁਹਾਨੂੰ ਘਰਾਂ 'ਚ ਛੱਡ ਆਉਂਦੇ। ਇਹਦੇ ਤੋਂ ਹਾਈ ਕੋਰਟ ਨੇ ਖੋਲ੍ਹਿਆ ਕਿ ਭਾਈ ਚਲੋ ਤੁਸੀਂ ਚਿੱਠੀ ਲਿਖ ਕੇ ਦੱਸੋ ਤੁਹਾਡੇ ਨਾਲ ਕੀ ਹੋਇਆ, ਫਿਰ ਸਾਹਮਣੇ ਆਇਆ। ਪਰ ਇਹ ਪਾਰਟ ਹੁਣ ਤੱਕ ਨਹੀਂ ਸੀ ਕਿ ਭਾਈ ਫੋਰੈਸਟ ਡਿਪਾਰਟਮੈਂਟ ਦੇ 18,000 ਦਰਖਤ ਜਿਹੜੇ ਨੇ ਉਹ ਕੱਟੇ ਗਏ ਔਰ ਉਹਦੇ 'ਚ ਇਹੀ ਖਬਰ ਹੈ ਕਿ ਭਾਈ ਫਿਰ ਜ਼ਿਲ੍ਹਾ ਵਾਈਜ਼ ਹੈ ਕਿ ਇੰਨੇ ਹਜ਼ਾਰ ਟਰੀ ਜੀਂਦ 'ਚ ਕੱਟੇ ਗਏ, ਇੰਨੇ ਰੋਹਤਕ 'ਚ ਕੱਟੇ ਗਏ, ਇੰਨੇ ਯਮੁਨਾ ਨਗਰ 'ਚ ਕੱਟੇ ਗਏ ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਰੋਹਤਕ ਦੇ ਵਿੱਚ ਇੰਨੇ, ਪੂਰਾ ਥੱਲੇ ਦੇ ਕੇ
A senior police officer confirmed no arrests had been made in any of the FIRs and the trees felled by protesters were lying in the respective police stations as case property. ਦਰਖਤ ਜਿਹੜੇ ਨੇ ਉਹ ਕੱਟੇ ਹੋਏ ਉਹ ਪੁਲਿਸ ਸਟੇਸ਼ਨਾਂ ਨੇ ਰੱਖਿਆ ਜੀ, ਇਹ ਅਸੀਂ ਜਦੋਂ ਕੇਸ ਚਲਾਵਾਂਗੇ ਤੇ ਇਹ ਗਵਾਹੀ ਦੇ ਤੌਰ ਤੇ ਪੇਸ਼ ਕਰਾਂਗੇ। ਹੁਣ 18,000 ਦਰਖਤ ਪੁਲਿਸ ਸਟੇਸ਼ਨਾਂ 'ਚ ਗਵਾਹੀਆਂ ਲਈ ਰੱਖੇ ਹੋਏ ਨੇ, ਪਰ ਕੋਈ ਫੜਿਆ ਨਹੀਂ ਗਿਆ। FIR ਰਜਿਸਟਰ ਕੀਤੀ ਹੈ, ਔਰ ਕੀਤੀ ਕਿਹਦੇ ਖਿਲਾਫ ਹੈ? ਅਨਨੋਨ। ਹੁਣ ਜੇ ਅਨਨੋਨ ਨੇ ਭੀੜ ਦੇ ਵਿੱਚ, ਇਹ ਨਹੀਂ ਹੈ ਵੀ ਪੁਲਿਸ ਨੂੰ ਪਤਾ ਨਹੀਂ ਹੈ, ਜਿਸ ਇਲਾਕੇ 'ਚ ਧਰਨਾ ਦਿੱਤਾ ਹੈ ਜਾਂ ਸੜਕ ਰੋਕੀ ਹੈ, ਇਲਾਕੇ ਦੇ ਲੋਕ ਨੇ, ਔਰ ਉਹਦੇ 'ਚ ਤੁਸੀਂ 5-7 ਨੂੰ ਨੇਮ ਕਰੋ, ਦੂਜਿਆਂ ਨੂੰ ਪਰ ਹੁਣ 18,000 ਦਰਖਤ ਉਹ ਪੁਲਿਸੀਆਂ ਦੇ ਸਟੇਸ਼ਨਾਂ 'ਚ ਉਹਨਾਂ ਨੇ ਰੱਖੇ ਹੋਏ ਨੇ, ਪਰ ਕੋਈ ਗ੍ਰਿਫਤਾਰੀ ਨਹੀਂ ਹੈ, ਕੋਈ FIR ਨਹੀਂ ਹੈ। ਤੇ ਹੁਣ ਇਸ ਸਾਰੇ ਨੂੰ ਤੁਸੀਂ ਕੀ ਕਹੋਗੇ? ਔਰ ਜਿਹੜੇ ਸਾਡੇ ਵੀਰ ਭੈਣਾਂ ਕਈ ਵਾਰ ਇਸ ਸਿਸਟਮ 'ਚੋਂ ਜਸਟਿਸ ਲੱਭਦੇ ਨੇ ਜੀ, ਔਰ ਇਸ ਸਿਸਟਮ ਦੇ ਨਾਲ ਕੋਆਪਰੇਟ ਕਰਨਾ ਚਾਹੁੰਦੇ ਨੇ, ਔਰ ਇਹ ਦੁੱਖ ਦੀ ਗੱਲ ਹੈ ਕਿ ਵੀ ਬਾਰ-ਬਾਰ ਸਾਨੂੰ ਇਹ ਗੱਲ ਇਸ ਮਾਧਿਅਮ ਰਾਹੀਂ, ਇਸ ਪਲੇਟਫਾਰਮ ਤੋਂ ਕਹਿਣੀ ਪੈਂਦੀ ਹੈ ਕਿ ਭਾਈ ਉੱਥੇ ਸਾਡੇ ਲਈ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਹੈ। ਹੁਣ ਅੱਜ ਇੱਕ ਪਾਸੇ ਤਾਂ ਇਹ ਹੈ ਵੀ 18,000 ਦਰਖਤ ਕੱਟੇ ਉਹ ਪੁਲਿਸ ਸਟੇਸ਼ਨ 'ਚ ਰੱਖੇ ਨੇ, FIR ਰਜਿਸਟਰ ਹੋਈਆਂ, ਅਨਨੋਨ ਲੋਕਾਂ ਕੋਈ ਨਹੀਂ ਫੜਿਆ ਗਿਆ। ਔਰ ਸੁਪਰੀਮ ਕੋਰਟ ਨੇ ਅੱਜ ਇੱਕ ਦਿੱਤਾ ਹੈ ਕਿ ਜੀ ਜਿਹੜੇ ਪੰਜਾਬ ਪੁਲਿਸ ਵਾਲੇ ਜਿਨ੍ਹਾਂ ਨੇ 1990 ਦੇ ਮਿਲੀਟੈਂਸੀ ਦੌਰ ਦੇ ਵਿੱਚ ਬੇਗੁਨਾਹ ਮਾਰੇ ਸੀ, ਕਿਉਂਕਿ ਉਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਸੀ ਕਿ ਉਹਨਾਂ ਦੇ ਖਿਲਾਫ ਕੇਸ ਚਲਾਏ ਜਾਣ ਜੀ, ਔਰ ਉਹਨਾਂ ਨੇ ਅਪੀਲ ਕੀਤੀ ਹੋਈ ਸੀ। ਸੁਪਰੀਮ ਕੋਰਟ ਨੇ ਕਿਹਾ ਜੀ ਨਹੀਂ, ਇਹ ਜਿਹੜੇ ਇਹਨਾਂ 'ਤੇ ਕੇਸ ਚੱਲਣੇ ਚਾਹੀਦੇ ਨੇ, ਐਪਰੋਪਰੀਏਟ ਪਰਮਿਸ਼ਨ ਲੈ ਕੇ। ਇਹ ਹੁਣ 26 ਸਾਲ ਹੋ ਗਏ, ਕਿੰਨੇ ਪੁਲਿਸ ਅਫਸਰ ਉਹਨਾਂ ਨੇ ਪ੍ਰਮੋਸ਼ਨਾਂ ਵੀ ਲਈਆਂ, ਰਿਟਾਇਰ ਵੀ ਹੋ ਗਏ, ਮਰ ਗਲ ਗਏ, ਔਰ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ, ਸੁਪਰੀਮ ਕੋਰਟ ਨੇ ਸਟੇ ਦੇ ਦਿੱਤਾ। ਹੁਣ ਇਸੇ ਤਰ੍ਹਾਂ ਨਵੰਬਰ 84 ਦਾ ਮਾਮਲਾ ਹੈ, ਜਗਦੀਸ਼ ਟਾਈਟਲਰ ਉਹਨੇ ਪਰਸੋਂ ਚੌਥ ਬਿਆਨ ਦਿੱਤਾ ਹੈ, ਉਹ ਕਹਿੰਦਾ ਮੇਰੇ ਤੇ ਇਲਜ਼ਾਮ ਲੱਗੇ ਵੀ ਮੈਂ ਤਾਂ ਕਿੰਨੀਆਂ ਸਿੱਖ ਫੈਮਿਲੀਜ਼ ਬਚਾਈਆਂ। ਹੁਣ ਤੁਸੀਂ ਦੇਖੋ ਕਿ ਵੀ ਜੇ ਅਦਾਲਤਾਂ ਨੇ, ਔਰ ਉਹਨੇ ਕਿਹਾ ਜੀ ਦੇਖੋ 4 ਵਾਰੀ CBI ਇਨਕੁਆਇਰੀ ਔਰ ਦੂਜੀ ਮੇਰੇ ਖਿਲਾਫ ਕੇਸ ਹੋਇਆ, ਮੈਂ ਹਰ ਵਾਰੀ ਬਰੀ ਹੋਇਆ। ਕੌਣ ਕਹਿੰਦਾ ਮੈਂ ਤਾਂ ਨਾ ਹੁੰਦਾ ਹੋਰ ਮਰ ਜਾਣਾ ਸੀ ਸਿੱਖ, ਮੈਂ ਤਾਂ ਬਚਾਇਆ ਉਹਨਾਂ ਨੂੰ। ਸੋ ਜਿੱਥੇ ਇਸ ਕਿਸਮ ਦਾ ਵਰਤਾਰਾ ਹੈ, ਤੇ ਜੇ ਫਿਰ ਵੀ ਸਾਡੀ ਕੌਮ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਜਾਂ ਸਮਝਾਉਣ ਲਈ ਸਾਨੂੰ ਰੋਜ਼ਾਨਾ 1 ਘੰਟਾ ਲਾਣਾ ਪੈਂਦਾ ਹੈ, ਔਰ ਥਾਂ ਤੇ ਜਿਹੜੇ ਐਕਟਿਵਿਸਟ ਲੱਗੇ ਹੋਏ ਨੇ ਕਿ ਭਾਈ ਸੰਭਲੋ, ਅਲਟੀਮੇਟਲੀ ਤੁਹਾਡਾ ਗੁਜ਼ਾਰਾ ਬਿਨਾਂ ਕੌਮੀ ਘਰ ਤੋਂ ਨਹੀਂ ਹੈ, ਇਹ ਵਿਉਂਤਬੰਦੀ ਕਰੋ। ਹੁਣ ਤੱਕ ਤਾਂ ਸਾਨੂੰ ਬਹੁਤ ਅੱਗੇ ਜਾਣਾ ਚਾਹੀਦਾ ਸੀ ਆਪਣੇ ਆਪ ਨੂੰ ਸਟ੍ਰੈਟੇਜਾਈਜ਼ ਕਰਨ ਲਈ, ਪਰ ਜਦੋਂ ਵੀ ਅਸੀਂ ਕਿਤੇ ਬਾਹਰ ਕਿਸੇ ਪਲੇਟਫਾਰਮ ਤੇ ਗੱਲ ਕਰਦੇ ਹਾਂ ਕਿਸੇ ਨਾਲ ਵੀ, ਉਹ ਕਹਿਣਗੇ ਜੀ ਪ੍ਰਚਾਰ ਹੋਣਾ ਚਾਹੀਦਾ ਅਜੇ ਪਹਿਲਾਂ ਆਪਣਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਖਾਲਿਸਤਾਨ ਕਿਉਂ ਜ਼ਰੂਰੀ ਹੈ, ਖਾਲਿਸਤਾਨ ਦੇ ਨਾਲ ਕੀ ਹੋਏਗਾ। ਮੈਂ ਕਿਹਾ ਜੀ ਤੁਹਾਨੂੰ ਨਜ਼ਰ ਨਹੀਂ ਆਉਂਦਾ ਕਿ ਵੀ ਕੀ ਹੋ ਰਿਹਾ ਹੈ, ਔਰ ਤੁਹਾਡੇ ਲਈ ਕੋਈ ਥਾਂ ਨਹੀਂ ਹੈ, ਕੋਈ ਸਿਸਟਮ ਨਹੀਂ ਹੈ। ਔਰ ਜੇ ਇਹ ਗੱਲ ਵੀ ਅਜੇ ਸਾਨੂੰ ਆਪਣਿਆਂ ਨੂੰ ਹੀ ਸਮਝਾਉਣ ਦੀ ਲੋੜ ਹੈ, ਦੂਜਿਆਂ ਨੂੰ ਕਦੋਂ ਸਮਝਾਵਾਂਗੇ? ਦੂਜਿਆਂ ਦੇ ਲਈ ਤੁਸੀਂ ਕਦੋਂ ਲੌਬੀ ਕਰੋਗੇ ਜਾਂ ਇੰਟਰਨੈਸ਼ਨਲ ਸਪੋਰਟ ਲਈ ਕੀ ਕਰੋਗੇ? ਸੋ ਇਹ ਸਾਡਾ ਹਾਲ ਹੈ ਉਸ ਸਿਸਟਮ ਦਾ, ਔਰ ਇਹ ਜੁਡੀਸ਼ਰੀ ਦਾ ਹਾਲ ਹੈ। ਤੇ ਜੇ ਅਜੇ ਵੀ ਇਹੀ ਹਾਲ ਰਹਿਣਾ ਤਾਂ ਫਿਰ ਕਬੀਰ ਸਤਿਗੁਰ ਸਾਚਾ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ। ਜੀ ਡਾਕਟਰ ਸਾਹਿਬ, ਬਿਲਕੁਲ ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।